हर हफ्ते गुरु महाराज की बेअदबी हो रही है। हर हफ्ते 500 तो उपर बार बेअदबियां हो गई 2015 तो लेके अज तक। साडी कौम देश लई होके घरां दे विच बैठी है। बेनती है इकट्ठे हो जाओ। बाबा बोता सिंह बाबा गरजा सिंह बनन दी हर रोड ते हर मोड़ ते तुहानू डांगा लेके खड़न दी नाके लगे खड़न दी अज जरूरत है। संगत नूं मैं हथ जोड़ के बेनती करदा ओ गुरमुखो ओ बाजियां वाले रजियां पुत्रो आ जाओ। ओ कम ना होवे किते समा लंघ जावे जदों चिड़िया चुगी खेत बाद च पछताउण दा कोई फायदा नहीं। आ जाओ अज सारे नाल मिल के बेअदबियां रखवाइए सख्त कानून पाइए। समाणा टावर मोर्चे ਦੇ ਉੱਪਰ 15 ਮਹੀਨੇ ਤੋਂ ਲਗਾਤਾਰ ਭਾਈ ਗੁਰਜੀਤ ਸਿੰਘ ਫੌਜੀ ਡਟੇ ਹੋਏ ਨੇ ਔਰ ਮੁੱਖ ਤੌਰ ਤੇ ਬੇਅਦਬੀ ਦੇ ਸਬੰਧ ਵਿੱਚ ਜਿਹੜੀਆਂ ਮੁੱਖ ਮੰਗਾਂ ਨੇ ਕਿ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇ ਤੇ ਸਖਤ ਕਾਨੂੰਨ ਘੜੇ ਜਾਣ। ਸਭ ਤੋਂ ਪਹਿਲਾਂ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦਾ ਕਿ ਜਿਸ ਮੋਰਚੇ ਦੇ ਉੱਪਰ 400 ਫੁੱਟ ਦੀ ਉਚਾਈ ਦੇ ਉੱਪਰ ਭਾਈ ਗੁਰਜੀਤ ਸਿੰਘ ਡਟੇ ਹੋਏ ਨੇ ਇਹ ਉਹੀ ਸਮਾਣੇ ਦਾ ਟਾਵਰ ਮੋਰਚਾ ਆ। ਦੇਖ ਸਕਦੇ ਹੋ ਕਿ ਉਚਾਈ ਦੇ ਉੱਪਰ ਗਰਮੀ ਤੇ ਸਰਦੀ ਦੇ ਜਿਹੜੇ ਦਿਨ ਹੈ ਉਹ ਗੁਜ਼ਾਰ ਦਿੱਤੇ ਔਰ ਇਸੇ ਨੂੰ ਲੈ ਕੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਤੁਸੀਂ ਖੁਦ ਮਹਿਸੂਸ ਕਰ ਸਕਦੇ ਹੋ ਕਿ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਜ਼ਰੂਰਤ ਵਾਸਤੇ ਕਿਹੜੀ ਖਾਸ ਤੌਰ ਤੇ ਲੋੜ ਪੈਂਦੀ ਹੈ ਤਾਂ ਉਸੇ ਚੀਜ਼ ਨੂੰ ਲੈ ਕੇ ਮਹਿਸੂਸ ਕਰਕੇ ਦੇਖੀਏ ਕਿ ਅੱਜ ਦੇ ਹਾਲਾਤ ਕਿਸ ਤਰੀਕੇ ਦੇ ਆ। ਭਾਈ ਗੁਰਜੀਤ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ 400 ਫੁੱਟ ਦੇ ਟਾਵਰ ਮੋਰਚੇ ਦੇ ਉੱਪਰ ਡਟੇ ਹੋਏ ਨੇ। ਗੱਲਬਾਤ ਕਰਦੇ ਆ ਔਰ ਭਾਈ ਸਾਹਿਬ ਸਾਡੇ ਨਾਲ ਜੁੜੇ ਨੇ ਵੀਡੀਓ ਕਾਲ ਦੇ ਜ਼ਰੀਏ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਸਭ ਤੋਂ ਪਹਿਲਾਂ ਦੱਸਿਓ ਕਿ ਸਿਹਤ ਕਿਵੇਂ ਹੈ ਜੀ? ਸਿਹਤ ਠੀਕ ਹੈ ਜੀ? ਤੰਦਰੁਸਤ ਹੋ ਤੁਸੀਂ? ਬਸ ਥੋੜਾ ਜਿਹਾ ਬਈ ਜੀ ਬੁਖਾਰ ਨੇ ਤੰਗ ਕਰਕੇ ਬਾਕੀ ਚੜ੍ਹਦੀ ਗੱਲ। ਭਾਈ ਸਾਹਿਬ ਕਿਵੇਂ ਦੇਖਦੇ ਹੋ ਜੀ ਮੁੱਖ ਤੌਰ ਤੇ ਜਦੋਂ ਬੇਅਦਬੀ ਦੀ ਗੱਲ ਚੱਲਦੀ ਆ ਤਾਂ ਲੰਬੇ ਸਮੇਂ ਦੇ ਦਰਮਿਆਨ ਬੇਅਦਬੀਆਂ ਵਾਪਰੀਆਂ ਉਸ ਤੋਂ ਬਾਅਦ ਤੁਸੀਂ 15 ਮਹੀਨਿਆਂ ਤੋਂ ਲਗਾਤਾਰ ਬੈਠੇ ਹੋਏ ਹੋ ਇਸ ਚੀਜ਼ ਨੂੰ ਲੈ ਕੇ ਮਹਿਸੂਸ ਕੀ ਕਰਦੇ ਹੋ ਜੀ? ਆਖਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਜਿਹੜਾ ਇਹ ਬੇਅਦਬੀ ਦਾ ਮੁੱਖ ਮਸਲਾ ਸੀ ਹੱਲ ਕਿਉਂ ਨਹੀਂ ਹੋ ਸਕਿਆ ਜੀ? ਜਦੋਂ ਕੌਮ ਅਵੇਸਲੀ ਹੋ ਜੇ ਨਾ ਕੌਮ ਗੁਰੂ ਨੂੰ करे उदों दुश्मन ढिला हुंदा है हमेशा। उदों सरकारां नूं कोई जरूरत नहीं है कोई सख्त कानून बनाउण दी। तां मैं कौम नूं हथ जोड़ के बेनती करदा वो काम ना होवे एक ढेर मत्थे दे कलंक दुबारे लवा लो। हर हफ्ते गुरु महाराज की बेअदबी हो रही है। हर हफ्ते 500 तो उपर बार बेअदबियां हो गई 2015 तो लेके अज तक। साडी कौम देश लई होके घरां दे विच बैठी है। बेनती है इकट्ठे हो जाओ। कौमां उही जिउंदियां रहिंदियां जिहड़ियां जुर्म के खिलाफ लड़दियां ने नहीं तां गलियां मलियां जांदियां ने। बाबा बोता सिंह बाबा गरजा सिंह बनन दी हर रोड ते हर मोड़ ते तुहानू डांगा लेके खड़न दी नाके लगे खड़न दी अज जरूरत है। ਭਾਈ ਸਾਹਿਬ ਜਦੋਂ ਵੀ ਕੋਈ ਕਾਲ ਦਿੱਤੀ ਜਾਂਦੀ ਹੈ ਮੋਰਚੇ ਦੇ ਵੱਲੋਂ ਤਾਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇਕੱਠ ਨੂੰ ਲੈ ਕੇ ਮਨ ਦੇ ਵਿੱਚ ਤੁਹਾਡੇ ਕੋਈ ਸਵਾਲ ਹੋਵੇ ਕਿ ਜਿੰਨੀ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਣਾ ਚਾਹੀਦਾ ਸੀ ਲੱਗਦਾ ਕਿ ਉਹਨਾਂ ਵੱਡੀ ਤਾਦਾਦ ਦੇ ਵਿੱਚ ਇਕੱਠ ਹੁੰਦਾ ਆ ਜੀ ਹਰ ਵਾਰ? ਭਾਈ ਜੀ ਮੈਂ ਭਰੋਸਾ ਰੱਖ ਕੇ ਬੈਠਿਆ ਬਾਜਾਂ ਵਾਲੇ ਪਿਤਾ ਤੇ ਕਦੇ ਆਸ ਲਾ ਕੇ ਬੈਠਿਆ ਪੇਸ਼ਰ ਤੇ ਬਾਜਾਂ ਵਾਲੇ ਪਿਤਾ ਦੇ ਜੋ ਕਰਨਗੇ ਉਹ ਚੰਗੇ ਹੀ ਕਰਨਗੇ। ਮੈਸੇਜ ਤੁਹਾਡੇ ਵੱਲੋਂ ਕੀ ਹੈ ਸੰਗਤ ਵਾਸਤੇ ਜੀ? ਸੰਗਤ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹ ਗੁਰਮੁਖੋ ਉਹ ਬਾਜਿਆਂ ਵਾਲੇ ਰਜੀਆਂ ਪੁੱਤਰੋ ਆ ਜਾਓ। ਉਹ ਕੰਮ ਨਾ ਹੋਵੇ ਕਿਤੇ ਸਮਾਂ ਲੰਘ ਜਾਵੇ ਜਦों चिड़िया चुगी खेत बाद च पछताउण दा कोई फायदा नहीं।
ਆਜੋ ਅੱਜ ਸਾਰੇ ਨਾਲ ਮਿਲ ਕੇ ਬੇਅਦਬੀਆਂ ਰੁਕਵਾਈਏ, ਸਖਤ ਕਾਨੂੰਨ ਪਾਈਏ। ਖਾਸ ਤੌਰ ਤੇ ਭਾਈ ਸਾਹਿਬ ਇਹ ਵੀ ਇੱਕ ਵੱਡਾ ਸਵਾਲ ਹੁੰਦਾ ਕਿ ਜਦੋਂ ਵੀ ਕੋਈ ਪੰਥਕ ਮਸਲਾ ਹੁੰਦਾ ਹੈ, ਕਿਸੇ ਸ਼ਖਸੀਅਤ ਦੇ ਵੱਲੋਂ ਕੋਈ ਸੰਘਰਸ਼ ਕੀਤਾ ਜਾਂਦਾ ਤਾਂ ਐਸਜੀਪੀਸੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ। ਲੱਗਦਾ ਕਿ ਐਸਜੀਪੀਸੀ ਆਪਦਾ ਯੋਗਦਾਨ ਪਾ ਸਕੀ ਇਸ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ? ਐਸਜੀਪੀਸੀ ਬਾਈ ਜੀ ਟੈਂਟ ਟੁੱਟ ਤਾਂ ਦਿੰਦੇ ਰਹੇ ਨੇ, ਬਾਕੀ ਤਾਂ ਜ਼ੀਰੋ ਨੇ ਬਿਲਕੁਲ। ਬਾਕੀ ਉਹਦਾ ਕੋਈ ਯੋਗਦਾਨ ਨਹੀਂ। ਬਿਲਕੁਲ ਭਾਈ ਗੁਰਜੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਸੰਜੀਦਾ ਸਵਾਲ ਨੇ ਇਸੇ ਨੂੰ ਲੈ ਕੇ ਆਪਦਾ ਜਿਹੜਾ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਤਾਂ ਨਾਲ ਹੀ ਕੌਮ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਮੁੱਖ ਤੌਰ ਤੇ ਸਾਰੀਆਂ ਧਿਰਾਂ ਦਾ ਯੋਗਦਾਨ ਚਾਹੀਦਾ ਹੈ, ਸਮਰਥਨ ਚਾਹੀਦਾ। ਤਾਂ ਇਸੇ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ, ਇਹਨਾਂ ਵਾਅਦਿਆਂ ਦੇ ਨਾਲ ਵੱਡੀਆਂ ਸੰਸਥਾਵਾਂ ਦਾ ਇਸ ਸੰਜੀਦਾ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਰੁਖ ਰਹਿੰਦਾ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।